ਸਭ ਤੋਂ ਪਹਿਲਾਂ ਇੱਕ ਗੁੱਡ ਖਬਰ ਇਹ ਆ ਰਹੀ ਹੈ ਵੀ ਜਾਰਜ ਗਲੈਜ਼ਮੈਨ ਇਹ ਅਮਰੀਕਨ ਸਿਟੀਜ਼ਨ ਆ। ਪਿਛਲੇ 2 ਸਾਲਾਂ ਤੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਇਹਨੂੰ ਅਰੈਸਟ ਕੀਤਾ ਹੋਇਆ ਸੀ ਤੇ 66 ਸਾਲਾਂ ਦਾ ਜਾਰਜ ਗਲੈਜ਼ਮੈਨ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਆਂ ਕਤਰ ਦੀ ਸਰਕਾਰ ਵੱਲੋਂ ਤੇ ਯੂਐਸ ਦੇ ਜਿਹੜੇ ਮੀਡੀਏਟਰ ਸੀਗੇ ਉਹਦੇ ਵਿੱਚ ਇਨਵੋਲਵ ਸੀਗੇ। ਸੋ ਅੱਜ ਲਗਭਗ 2.5 ਸਾਲਾਂ ਬਾਅਦ ਅਫਗਾਨਿਸਤਾਨ ਦੇ ਵਿੱਚ ਇਹ ਡੈਲਟਾ 에ਅਰਲਾਈਨ ਦਾ ਮਕੈਨਿਕ ਜੋ ਜਾਰਜ ਗਲੈਜ਼ਮੈਨ ਆ, ਜਿਸ ਨੂੰ ਤਾਲਿਬਾਨ ਵਾਲਿਆਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਉਸ ਨੂੰ ਜਿਹੜਾ ਛੱਡ ਦਿੱਤਾ ਗਿਆ ਹੈਗਾ ਤੇ ਅੱਜ ਉਹ ਉੱਥੋਂ ਜਹਾਜ਼ ਦੇ ਰਾਹੀਂ ਦੋਹਾ ਪਹੁੰਚ ਰਿਹਾ ਤੇ ਉਹ ਤੋਂ ਬਾਅਦ ਫਿਰ ਅਮਰੀਕਾ ਪਹੁੰਚ ਜਾਊਗਾ। ਬੋਇਲਰ ਤੇ ਸਾਬਕਾ ਯੂਐਸ ਦੇ ਐਂਬੈਸਡਰ ਜਿਹੜੇ ਅਫਗਾਨਿਸਤਾਨ 'ਚ ਜ਼ਾਲਮੇ ਖਾਲਿਜ਼ਾਦ, ਇਹਨਾਂ ਦੇ ਤਾਲਿਬਾਨ ਦੇ ਨਾਲ ਜੋ ਮੀਟਿੰਗਸ ਹੋਈ ਉਹ ਤੋਂ ਬਾਅਦ ਇਸ ਨੂੰ ਛਡਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ। ਜੀ, ਬਿਲਕੁਲ। ਸਭ ਤੋਂ ਪਹਿਲਾਂ ਇੱਕ ਗੁੱਡ ਖਬਰ ਇਹ ਆ ਰਹੀ ਹੈ ਵੀ ਜਾਰਜ ਗਲੈਜ਼ਮੈਨ ਇਹ ਅਮਰੀਕਨ ਸਿਟੀਜ਼ਨ ਆ। ਪਿਛਲੇ 2 ਸਾਲਾਂ ਤੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਇਹਨੂੰ ਅਰੈਸਟ ਕੀਤਾ ਹੋਇਆ ਸੀ ਤੇ 66 ਸਾਲਾਂ ਦਾ ਜਾਰਜ ਗਲੈਜ਼ਮੈਨ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਆਂ ਕਤਰ ਦੀ ਸਰਕਾਰ ਵੱਲੋਂ ਤੇ ਯੂਐਸ ਦੇ ਜਿਹੜੇ ਮੀਡੀਏਟਰ ਸੀਗੇ ਉਹਦੇ ਵਿੱਚ ਇਨਵੋਲਵ ਸੀਗੇ। ਸੋ ਅੱਜ ਲਗਭਗ 2.5 ਸਾਲਾਂ ਬਾਅਦ ਅਫਗਾਨਿਸਤਾਨ ਦੇ ਵਿੱਚ ਇਹ ਡੈਲਟਾ 에ਅਰਲਾਈਨ ਦਾ ਮਕੈਨਿਕ ਜੋ ਜਾਰਜ ਗਲੈਜ਼ਮੈਨ ਆ, ਜਿਸ ਨੂੰ ਤਾਲਿਬਾਨ ਵਾਲਿਆਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਉਸ ਨੂੰ ਜਿਹੜਾ ਛੱਡ ਦਿੱਤਾ ਗਿਆ ਹੈਗਾ ਤੇ ਅੱਜ ਉਹ ਉੱਥੋਂ ਜਹਾਜ਼ ਦੇ ਰਾਹੀਂ ਦੋਹਾ ਪਹੁੰਚ ਰਿਹਾ ਤੇ ਉਹ ਤੋਂ ਬਾਅਦ ਫਿਰ ਅਮਰੀਕਾ ਪਹੁੰਚ ਜਾਊਗਾ। ਬੋਇਲਰ ਤੇ ਸਾਬਕਾ ਯੂਐਸ ਦੇ ਐਂਬੈਸਡਰ ਜਿਹੜੇ ਅਫਗਾਨਿਸਤਾਨ 'ਚ ਜ਼ਾਲਮੇ ਖਾਲਿਜ਼ਾਦ, ਇਹਨਾਂ ਦੇ ਤਾਲਿਬਾਨ ਦੇ ਨਾਲ ਜੋ ਮੀਟਿੰਗਸ ਹੋਈ ਉਹ ਤੋਂ ਬਾਅਦ ਇਸ ਨੂੰ ਛਡਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ। ਜੀ, ਬਿਲਕੁਲ। ਸਭ ਤੋਂ ਪਹਿਲਾਂ ਇੱਕ ਗੁੱਡ ਖਬਰ ਇਹ ਆ ਰਹੀ ਹੈ ਵੀ ਜਾਰਜ ਗਲੈਜ਼ਮੈਨ ਇਹ ਅਮਰੀਕਨ ਸਿਟੀਜ਼ਨ ਆ। ਪਿਛਲੇ 2 ਸਾਲਾਂ ਤੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਇਹਨੂੰ ਅਰੈਸਟ ਕੀਤਾ ਹੋਇਆ ਸੀ ਤੇ 66 ਸਾਲਾਂ ਦਾ ਜਾਰਜ ਗਲੈਜ਼ਮੈਨ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਆਂ ਕਤਰ ਦੀ ਸਰਕਾਰ ਵੱਲੋਂ ਤੇ ਯੂਐਸ ਦੇ ਜਿਹੜੇ ਮੀਡੀਏਟਰ ਸੀਗੇ ਉਹਦੇ ਵਿੱਚ ਇਨਵੋਲਵ ਸੀਗੇ। ਸੋ ਅੱਜ ਲਗਭਗ 2.5 ਸਾਲਾਂ ਬਾਅਦ ਅਫਗਾਨਿਸਤਾਨ ਦੇ ਵਿੱਚ ਇਹ ਡੈਲਟਾ 에ਅਰਲਾਈਨ ਦਾ ਮਕੈਨਿਕ ਜੋ ਜਾਰਜ ਗਲੈਜ਼ਮੈਨ ਆ, ਜਿਸ ਨੂੰ ਤਾਲਿਬਾਨ ਵਾਲਿਆਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਉਸ ਨੂੰ ਜਿਹੜਾ ਛੱਡ ਦਿੱਤਾ ਗਿਆ ਹੈਗਾ ਤੇ ਅੱਜ ਉਹ ਉੱਥੋਂ ਜਹਾਜ਼ ਦੇ ਰਾਹੀਂ ਦੋਹਾ ਪਹੁੰਚ ਰਿਹਾ ਤੇ ਉਹ ਤੋਂ ਬਾਅਦ ਫਿਰ ਅਮਰੀਕਾ ਪਹੁੰਚ ਜਾਊਗਾ। ਬੋਇਲਰ ਤੇ ਸਾਬਕਾ ਯੂਐਸ ਦੇ ਐਂਬੈਸਡਰ ਜਿਹੜੇ ਅਫਗਾਨਿਸਤਾਨ 'ਚ ਜ਼ਾਲਮੇ ਖਾਲਿਜ਼ਾਦ, ਇਹਨਾਂ ਦੇ ਤਾਲਿਬਾਨ ਦੇ ਨਾਲ ਜੋ ਮੀਟਿੰਗਸ ਹੋਈ ਉਹ ਤੋਂ ਬਾਅਦ ਇਸ ਨੂੰ ਛਡਾਉਣ ਦੇ ਵਿੱਚ ਕਾਮਯਾਬ ਹੋਏ ਹੈਗੇ। ਜੀ, ਬਿਲਕੁਲ।